FAA ਜੋ ਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਵੀ ਉਹ 40% ਜਿਹੜੇ ਏਅਰਪੋਰਟਸ ਆ ਉੱਥੇ ਫਲਾਈਟਸ ਨੂੰ ਘੱਟ ਕਰਨ ਜਾ ਰਹੇ ਹੈਗੇ ਆ। ਸੋ ਜਿੰਨੇ ਵੀ ਟਰੈਵਲਰਸ ਹੈਗੇ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਜਿੱਥੋਂ ਵੀ ਤੁਹਾਡੀ ਫਲਾਈਟ ਹੋਣੀ ਆ ਮੇਕ ਸ਼ੋਰ ਕਰੋ ਕਿਤੇ ਜ਼ਿਆਦਾ ਜਿਹੜਾ ਡਿਲੇ ਨਾ ਹੋ ਜਾਵੇ। ਇਹ ਸਾਰਾ ਕੁਝ ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ ਹੋ ਰਿਹਾ ਹੈਗਾ। ਤੇ ਉਹ ਕਈ ਜਿਹੜੇ ਟ੍ਰੈਫਿਕ ਕੰਟਰੋਲਰ ਆ ਉਹ ਕੰਮ ਤੇ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਹੈਗੀਆਂ। ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਇਹ ਕਿਹਾ ਸੀ ਵੀ 10% ਕਪੈਸਿਟੀ ਆਪਾਂ ਘਟਾਉਣ ਜਾ ਰਹੇ 3500 ਤੋਂ ਲੈ ਕੇ 4000 ਫਲਾਈਟਸ ਡੇਲੀ ਖਾਸ ਕਰਕੇ ਜਿਹੜੇ ਹਾਈ ਟ੍ਰੈਫਿਕ ਏਅਰਪੋਰਟਸ ਹੈਗੇ ਆ ਕਹਿੰਦੇ 10% ਰਾਈਟ ਨੰਬਰ ਹੈਗਾ। ਤੇ ਪਰ ਜਿਹੜੇ ਟਰੈਵਲ ਕਰ ਰਹੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਵੀ ਬਹੁਤ ਫਲਾਈਟਾਂ ਦੇ ਵਿੱਚ ਲੋਕ ਘੱਟ ਆਉਂਦੇ ਆ ਈਵਨ ਕਹਿੰਦੇ 10% ਤੱਕ ਜਿਹੜੀਆਂ ਫਲਾਈਟਾਂ ਆ ਉਨੇ ਕੇ ਹੀ ਟਰੈਵਲਰ ਇੱਕ ਫਲਾਈਟ 'ਚ ਹੁੰਦੇ ਹੈਗੇ। ਜੀ ਸੋ 40 ਏਅਰਪੋਰਟਸ ਤੋਂ 10% ਰਿਡਕਸ਼ਨ ਜਿਹੜੀ ਕੈਪੈਸਿਟੀ ਜਿਹੜੀ ਆ ਉਹ ਉਹਨਾਂ ਨੇ ਕਰਨੀ ਆ। ਸੋ ਇਹ ਕਿਹੜੇ ਕਿਹੜੇ ਏਅਰਪੋਰਟਸ ਹੋਣਗੇ ਇਹਦੀ ਜਿਹੜੀ ਲਿਸਟ ਆ ਉਹ ਆਲਰੇਡੀ ਜਾਰੀ ਉਹਨਾਂ ਨੇ ਕੀਤੀ ਆ। ਐਂਕਰੇਜ ਅਲਾਸਕਾ 'ਚ, ਬਾਲਟੀਮੋਰ, ਬੋਸਟਨ ਲੋਗਨ, ਸ਼ਾਰਲਟ ਡਗਲਸ, ਸ਼ਿਕਾਗੋ ਓਹੇਅਰ, ਸਿਨਸਿਨਾਟੀ, ਡੈਲਸ ਫੋਰਟ ਵਰਥ, ਡੈਲਸ ਲਵਫੀਲਡ, ਡੈਨਵਰ ਇੰਟਰਨੈਸ਼ਨਲ, ਡਿਟਰੋਇਟ ਮੈਟਰੋਪੋਲੀਟਨ, ਫੋਰਟ ਲਾਡਰਡੇਲ, ਹਾਲੀਵੁੱਡ, ਜਾਰਜ ਬੁਸ਼, ਹਿਊਸਟਨ, ਹਾਰਟਸਫੀਲਡ, ਜੈਕਸਨ, ਅਟਲਾਂਟਾ, ਹੋਨੋਲੂਲੂ ਇੰਟਰਨੈਸ਼ਨਲ, ਹਿਊਸਟਨ ਹੌਬੀ, ਇੰਡੀਆਨਾਪੋਲਿਸ ਇੰਟਰਨੈਸ਼ਨਲ, ਲਾਸ ਵੇਗਸ, ਹੈਰੀ ਰੀਡ, ਲਾਸ ਐਂਜਲਸ ਇੰਟਰਨੈਸ਼ਨਲ, ਲੂਈਵਿਲ, ਮੁਹੰਮਦ ਅਲੀ ਇੰਟਰਨੈਸ਼ਨਲ, ਮੈਮਫਿਸ, ਮਿਆਮੀ, ਮਿਨੀਐਪੋਲਿਸ, ਸੇਂਟ ਪਾਲ, ਨਿਊਯਾਰਕ, ਲਾਗਵਾਡੀਆ, ਨਿਊਯਾਰਕ, ਜੌਨ ਐਫ ਕੈਨੇਡੀ, ਨਿਊਆਰਕ, ਲਿਬਰਟੀ, ਓਕਲੈਂਡ, ਸੈਨ ਫਰਾਂਸਿਸਕੋ ਬੇ ਇੰਟਰਨੈਸ਼ਨਲ, Ontario International, Orlando, Philadelphia, Phoenix Sky Harbor, Portland International, Ronald Reagan Washington National, San Diego International, Salt Lake City, San Francisco International, Seattle Tacoma, Tampa, Teterboro ਤੇ ਵਾਸ਼ਿੰਗਟਨ ਡਿਊਲਸ ਇੰਟਰਨੈਸ਼ਨਲ। ਸੋ ਤਕਰੀਬਨ ਜਿਹੜੇ ਮੇਨ 40 ਜਿਹੜੀਆਂ ਵੱਡੀਆਂ ਮਾਰਕੀਟਸ ਆ ਇੰਟਰਨੈਸ਼ਨਲ ਤੇ ਨੈਸ਼ਨਲ ਫਲਾਈਟਸ ਦੀਆਂ ਉੱਥੇ 10% ਰਿਡਕਸ਼ਨ ਜਿਹੜੀ ਉਹ ਹੋਊਗੀ। ਸੋ ਜਿਨ੍ਹਾਂ ਨੇ ਆਲਰੇਡੀ ਆਉਂਦੇ ਦਿਨਾਂ 'ਚ ਜਿਨ੍ਹਾਂ ਦੀਆਂ ਫਲਾਈਟਸ ਬੁੱਕਡ ਨੇ ਹੋ ਸਕਦਾ ਵੀ ਉਹ ਤੁਹਾਡੀਆਂ ਕੈਂਸਲ ਹੋ ਜਾਣ ਜਾਂ ਫਿਰ ਉਹ ਡਿਲੇ ਹੋ ਸਕਦੀਆਂ, ਪੋਸਟਪੋਨ ਹੋ ਸਕਦੀਆਂ। ਸੋ ਮੇਕ ਸ਼ੋਰ ਕਰੋ ਵੀ ਆਪਣੀ ਜਿਹੜੀ ਵੀ ਤੁਹਾਡੀ ਏਅਰਲਾਈਨ ਹੈਗੀ ਆ ਉਹਦੇ ਕੰਟੈਕਟ ਦੇ ਵਿੱਚ ਰਹੋ, ਉਹਨਾਂ ਦੀਆਂ ਅਪਡੇਟਸ ਤੁਹਾਨੂੰ ਜਿਹੜੀਆਂ ਉਹ ਆਉਂਦੀਆਂ ਰਹਿਣ। ਸੋ ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨਸ ਆ ਉਹਨਾਂ ਨੇ ਆਲਰੇਡੀ ਇਹ ਕਿਹਾ ਆ ਵੀ ਅਸੀਂ ਟਰਾਈ ਕਰ ਰਹੇ ਹਾਂ ਵੀ ਸਾਰਿਆਂ ਤੱਕ ਜਿਹੜਾ ਸੰਪਰਕ ਆ ਉਹ ਬਣਾ ਸਕੀਏ ਤਾਂ ਜੋ ਉਹਨਾਂ ਨੂੰ ਪਤਾ ਜਿਹੜਾ ਉਹ ਲੱਗੇ। ਸੋ ਇਹ 40 ਜਿਹੜੇ ਏਅਰਪੋਰਟਸ ਆ ਉਹਨਾਂ ਦੇ ਵਿੱਚ ਜਿਹੜੀਆਂ ਕੱਟਸ ਆ 10% ਰਿਡਕਸ਼ਨ ਆ ਫਲਾਈਟਸ ਦੇ ਵਿੱਚ ਉਹ ਆਉਣ ਜਿਹੜੀ ਉਹ ਜਾ ਰਹੀ ਆ। 2 ਪੇ ਚੈੱਕ ਹਰਜੋਤ ਸਿੰਘ ਜੀ ਮਿਸ ਹੋ ਚੁੱਕੇ ਆ ਜਿਹੜੇ ਏਅਰ ਟ੍ਰੈਫਿਕ ਕੰਟਰੋਲਰਸ ਦੇ, ਜਿਹਦੇ ਚੱਲਦਿਆਂ ਇਹ ਇਸ ਟਾਈਮ ਸਥਿਤੀ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਆ। ਸੋ ਰਿਕਾਰਡ ਤੋੜ 37ਵੇਂ ਦਿਨ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਆ ਉਹ ਪਹੁੰਚ ਚੁੱਕੀ ਹੈਗੀ ਆ ਤੇ ਅਜੇ ਕੋਈ ਕਿਆਸਰਾਈ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਡੈਮੋਕ੍ਰੇਟ ਪਾਰਟੀ ਦਾ ਜਿਹੜਾ ਫੈਟਰਮੈਨ ਸੈਨੇਟਰ ਆ ਉਹ ਆਪਣੀ ਪਾਰਟੀ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਵੱਖ ਹੋ ਕੇ ਕਹਿ ਰਿਹਾ ਵੀ ਇਹ ਹੁਣ ਅੰਬੈਰਸਮੈਂਟ ਹੋ ਰਹੀ ਆ ਜਿਹੜੀ ਸ਼ਟਡਾਊਨ ਇੰਨਾ ਲੰਮਾ ਜਿਹੜਾ ਉਹ ਚੱਲ ਰਿਹਾ ਆ। ਸੋ ਅਜੇ ਵੀ ਦੋਨਾਂ ਧਿਰਾਂ ਦੇ ਜਿਹੜੇ ਮੁੱਖ ਲੀਡਰਸ ਨੇ, ਲੀਡਰਸ਼ਿਪ ਆ ਉਹ ਇੱਕ ਦੂਜੇ ਦੇ ਉੱਤੇ ਹੀ ਦੋਸ਼ ਜਿਹੜਾ ਉਹ ਲਗਾਤਾਰ ਮੜ ਰਹੇ ਆ। ਡੈਮੋਕ੍ਰੇਟਸ ਕਹਿੰਦੇ ਵੀ ਟਰੰਪ ਦਾ ਸ਼ਟਡਾਊਨ ਆ, ਟਰੰਪ ਹੁਣੀ ਕਹਿੰਦੇ ਆ ਵੀ ਜਿਹੜਾ ਡੈਮੋਕ੍ਰੇਟਸ ਦਾ ਚੱਕ ਸ਼ੂਮਰ ਦਾ, ਜੈਫਰੀਜ਼ ਦਾ ਜਿਹੜਾ ਸ਼ਟਡਾਊਨ ਆ ਇਹ ਇਸ ਟਾਈਮ ਚੱਲ ਰਿਹਾ ਆ ਤੇ ਇਹਦੇ ਚੱਲਦਿਆਂ ਆਮ ਲੋਕ ਉਹ ਇਸ ਟਾਈਮ ਵਿਚਾਲੇ ਜਿਹੜੇ ਉਹ ਪਿਸ ਰਹੇ ਹੈਗੇ ਆ। 1 ਨਵੰਬਰ ਤੋਂ ਜਿਹੜੇ ਸਨੈਪ ਦੇ ਬੈਨੀਫਿਟ ਫੂਡ ਸਟੈਂਪ ਵਾਲਾ ਜਿਹੜਾ ਰੌਲਾ ਰੱਪਾ 40 ਮਿਲੀਅਨ ਤੋਂ ਵੱਧ ਲੋਕਾਂ ਦਾ ਉਹਨਾਂ ਦੇ ਵਿੱਚ ਜਿਹੜੀ ਕਟੌਤੀ ਹੋਣੀ ਸੀ ਬੁੱਧਵਾਰ ਕਹਿੰਦੇ ਸੀਗੇ ਰਿਲੀਜ਼ ਕਰਾਂਗੇ ਪਰ ਅਜੇ ਤੱਕ ਕੋਈ ਨਿਊਜ਼ ਆਈ ਨਹੀਂ। ਟਰੰਪ ਹੁਣਾਂ ਨੇ ਕਿਉਂਕਿ ਬਾਅਦ 'ਚ ਟਵੀਟ ਕਰਤਾ ਸੀਗਾ ਵੀ ਜਿੰਨੀ ਦੇਰ ਤੱਕ ਸ਼ਟਡਾਊਨ ਨਹੀਂ ਖੁੱਲ੍ਹਦਾ ਆਪਾਂ ਕੋਈ ਰਾਸ਼ੀ ਜਿਹੜੀ ਆ ਫੂਡ ਸਟੈਂਪ ਦੇ ਵਿੱਚ ਸਨੈਪ ਪ੍ਰੋਗਰਾਮ ਦੇ ਵਿੱਚ ਨਹੀਂ ਦੇਣੀ ਹੈਗੀ। ਸੋ ਲੇਟੈਸਟ ਸਥਿਤੀ ਜਿਹੜੀ ਆ ਆਉਂਦੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕੇਗੀ।